ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਕੇਬਲ ਆਰਸੀਐਨ ਕੇਬਲ ਨੈਟਵਰਕ ਰਾਹੀਂ, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਅਤੇ ਵਰਲਡ ਵਾਈਡ ਗਲੋਬਲ CPN, ਜਾਦੂ, roku, ਸ਼ਾਵਾ TV ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਜਦੋਂ ਅਸੀਂ ਇੱਥੇ ਗੱਲਬਾਤ ਕਰ ਰਹੇ ਹਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਇਹਨਾਂ ਦੋਵਾਂ ਦੇਸ਼ਾਂ ਵੱਲੋਂ ਆਪਣੀ ਆਜ਼ਾਦੀ ਦੇ ਜਿਹੜੇ ਜਸ਼ਨ ਨੇ ਉਹ ਮਨਾਏ ਗਏ ਨੇ। ਸੋ ਸਿੱਖ ਕੌਮ ਨੇ ਵੀ ਇਹਨਾਂ ਜਸ਼ਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ। ਜਿੱਥੇ ਅਸੀਂ ਇੱਥੇ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉੱਥੇ ਜਿਸ ਹਿਸਾਬ ਨਾਲ ਖਬਰਾਂ ਪੰਜਾਬ ਤੋਂ ਆ ਰਹੀਆਂ ਨੇ, ਉੱਥੇ ਇਹ ਜਾਪਦਾ ਹੈ ਕਿ ਜਿਵੇਂ ਸਿੱਖ ਕੌਮ ਪੰਜਾਬ ਦੀ ਧਰਤੀ 'ਤੇ ਸਿੱਧੇ ਅਸਿੱਧੇ ਢੰਗ ਨਾਲ ਗੁਲਾਮ ਹੋਵੇ। ਜਿਹੜੀਆਂ ਖਬਰਾਂ ਉੱਥੋਂ ਆ ਰਹੀਆਂ ਨੇ ਉਹ ਇਹੀ ਇਸ਼ਾਰਾ ਕਰਦੀਆਂ ਨੇ। ਸੋ ਅੱਜ ਕੁਝ ਅਜਿਹੀਆਂ ਹੀ ਖਬਰਾਂ ਦੇ ਉੱਪਰ ਅਸੀਂ ਡਿਸਕਸ਼ਨ ਕਰਾਂਗੇ, ਗੱਲਬਾਤ ਕਰਾਂਗੇ। ਅਤੇ ਅੱਜ ਦੀ ਜਿਹੜੀ ਗੱਲਬਾਤ ਹੈਗੀ ਹੈ ਉਹਦੇ ਲਈ ਸਾਡੇ ਨਾਲ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਸੁਖਦੇਵ ਸਿੰਘ ਗਿੱਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਗਿੱਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਹਾਨੂੰ ਵੀ TV 84 ਤੇ ਆਪਣੇ ਅਮਰਵੀਰ ਸਿੰਘ, ਜਿੰਨੇ ਵੀ ਦਰਸ਼ਕ ਇਸ ਸਮੇਂ ਨਾਰਥ ਅਮਰੀਕਾ ਵਿੱਚ ਜਾਂ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ TV 84 ਦੇਖ ਰਹੇ ਨੇ, ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗਿੱਲ ਸਾਹਿਬ, ਸਾਰਿਆਂ ਤੋਂ ਪਹਿਲਾਂ ਆਪਾਂ ਗੱਲਬਾਤ ਇੱਥੋਂ ਹੀ ਸ਼ੁਰੂ ਕਰਦੇ ਹਾਂ ਕਿ US ਦਾ ਇੰਡੀਪੈਂਡੈਂਸ ਡੇ ਤੇ ਕੈਨੇਡਾ ਡੇ ਅਸੀਂ ਹੁਣੇ ਨਾਰਥ ਅਮਰੀਕਾ ਦੇ ਵਿੱਚ ਮਨਾ ਕੇ ਹਟੇ ਹਾਂ। ਅਤੇ ਕਿਵੇਂ ਤੁਸੀਂ ਦੇਖਦੇ ਹੋ, ਕੀ ਕਹਿਣਾ ਚਾਹੋਗੇ ਇਸ ਮੌਕੇ 'ਤੇ ਜਿੱਥੇ ਸਿੱਖ ਕੌਮ ਨੇ ਵੀ ਵੱਧ ਚੜ੍ਹ ਕੇ ਇਹਨਾਂ ਜਸ਼ਨਾਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ? ਅਤੇ ਜਦੋਂ ਅਸੀਂ ਇਹਦਾ ਕੰਪੈਰੀਜ਼ਨ ਭਾਰਤ ਦੇ ਨਾਲ ਕਰਦੇ ਹਾਂ ਅਤੇ ਪੰਜਾਬ ਦੇ ਵਿੱਚ ਜਿਸ ਹਿਸਾਬ ਦੀਆਂ ਖਬਰਾਂ ਆ ਰਹੀਆਂ ਨੇ ਪੰਜਾਬ ਨਾਲ ਕਰਦੇ ਹਾਂ, ਉੱਥੋਂ ਜੋ ਸਿੱਖ ਕੌਮ ਵਸਦੀ ਹੈ ਉਹਨਾਂ ਨਾਲ ਕਰਦੇ ਹਾਂ, ਤਾਂ ਕੀ ਕਹਿਣਾ ਚਾਹੋਗੇ ਇਸ ਬਾਰੇ? ਜੀ, ਸਭ ਤੋਂ ਪਹਿਲਾਂ ਵੈਸੇ ਭਾਰਤ ਨਾਲ ਤਾਂ ਇਹਦਾ ਕੋਈ ਕੰਪੈਰੀਜ਼ਨ ਹੋ ਨਹੀਂ ਸਕਦਾ, ਕਿਉਂਕਿ ਜੋ ਗੱਲ ਇੱਥੇ ਆਪਾਂ ਕਰ ਰਹੇ ਇਸ ਸਮੇਂ ਟੈਲੀਵਿਜ਼ਨ ਤੇ ਰੇਡੀਓ ਰਾਹੀਂ ਕਰਦੇ ਹਾਂ, ਜੇ ਭਾਰਤ ਵਰਗੇ ਦੇਸ਼ ਵਿੱਚ ਤਾਂ ਉਹਨਾਂ ਨੇ ਥੋੜ੍ਹੇ ਕਿਤੇ ਕਰਨੇ ਨਹੀਂ ਦੇ ਰਹੇ ਹਨ ਜੀ। ਦੂਜੀ ਗੱਲ ਇਹ ਹੈ ਕਿ ਪੂਰੇ ਕੈਨੇਡਾ ਨਿਵਾਸੀਆਂ ਨੇ 150ਵਾਂ ਜਿਹੜਾ ਦਿਵਸ ਮਨਾਇਆ। ਵੈਸੇ ਤਾਂ ਹਰ ਸਾਲ ਆਉਂਦਾ ਆਪਣੇ 1 ਜੁਲਾਈ ਨੂੰ ਕੈਨੇਡਾ ਡੇ, ਜਦੋਂ 1867 ਤੋਂ ਬਾਅਦ ਇਹ ਸਾਰੇ ਸੂਬੇ ਇੱਕ ਹੋ ਕੇ 10 ਸੂਬੇ ਨੇ ਤੇ 10 ਟੈਰੀਟੋਰੀਜ਼ ਨੇ। ਇਹਨਾਂ ਦੇ ਵਿੱਚ ਬਹੁਤ ਵੱਡੀ ਅਹਿਮੀਅਤ ਹੈ, ਕਿਉਂਕਿ ਕੈਨੇਡਾ ਦੇ ਵਿੱਚ ਸਾਰੇ ਲੋਕਾਂ ਨੂੰ ਆਪਣੇ ਹੱਕ ਬਰਾਬਰ ਨੇ। ਇੱਥੇ ਸਹੀ ਮਾਇਨੇ ਵਿੱਚ ਆਜ਼ਾਦੀ ਦਾ ਨਿੱਘ ਮਾਣਿਆ ਜਾ ਸਕਦਾ ਜੀ। ਦੇਸ਼ ਜਦੋਂ ਆਬਾਦੀ ਵਾਈਜ਼ ਤਾਂ ਜਿੱਥੇ ਅਮਰੀਕਾ ਦੀ ਆਬਾਦੀ 350 ਮਿਲੀਅਨ ਹੈ, ਸਾਡੀ ਇੱਥੇ ਕੈਨੇਡਾ ਵਿੱਚ 35 ਮਿਲੀਅਨ ਹੈ। ਤੋ ਜਦੋਂ 18 ਦੀ ਗੱਲ ਕਰੀਏ ਤੇ 3.5 ਮਿਲੀਅਨ ਆਬਾਦੀ ਥੋੜ੍ਹੀ ਥੋੜ੍ਹੀ ਆਪਾਂ ਗੱਲਬਾਤ ਨੂੰ ਹੋਰ ਅੱਗੇ ਤੋਰੀਏ ਤੇ ਖਾਸ ਕਰਕੇ 17 ਮਿਲੀਅਨ ਲੋਕੀ ਇਮੀਗ੍ਰੈਂਟ 1867 ਤੋਂ ਬਾਅਦ ਕੈਨੇਡਾ ਦੇ ਵਿੱਚ ਆਉਂਦੇ ਨੇ। ਸੋ ਕੈਨੇਡਾ ਦੇ ਵਿੱਚ 200 ਤੋਂ ਉੱਪਰ ਜਿਹੜੇ ਹਨ ਐਥਨਿਕ ਔਰਿਜਨਸ ਲੋਕੀ, ਉਹ ਆਪਣੇ ਆਪ ਤੇ ਮਾਣ ਕਰਦੇ ਨੇ 2011 ਦੀ ਸੈਂਸਸ ਦੇ ਹਿਸਾਬ ਨਾਲ। ਤੇ ਇੱਥੇ ਜਿਹੜੇ ਸਭ ਤੋਂ ਵੱਡੇ ਜਿਹੜੇ ਅਹਿਮ ਗੱਲਾਂ ਇਹ ਨੇ ਕਿ ਜੇ ਬਹੁਤੇ ਲੋਕ 93% ਜਿਹੜੇ ਚਾਰਟਰ ਆਫ ਰਾਈਟ ਐਂਡ ਫਰੀਡਮ ਦੇ ਵਿੱਚ ਯਕੀਨ ਰੱਖਦੇ ਨੇ ਵੀ ਉਹਨਾਂ ਨੂੰ ਇਸ ਦਾ ਆਨੰਦ ਮਾਣਦੇ ਨੇ। 92% ਲੋਕ ਜਿਹੜੇ ਕੈਨੇਡਾ ਦੇ ਉਹ ਕਲੈਕਟਿਵਲੀ ਜਿਹੜੀ ਕੈਨੇਡਾ ਦੀ ਵੈਲਿਊ ਨੂੰ ਜਦੋਂ ਸ਼ੇਅਰ ਕਰਦੇ ਨੇ, ਕਹਿੰਦੇ ਹਾਂ ਇੱਥੇ ਹਿਊਮਨ ਰਾਈਟਸ ਦੀ ਗੱਲ ਆ, ਇੱਥੇ ਆਜ਼ਾਦੀ ਦੀ ਗੱਲ ਆ। ਇੱਥੇ 90% ਲੋਕ ਜਿਹੜੇ ਉਹ ਆਪਣੇ ਆਪ ਨੂੰ ਇਹ ਕਹਿੰਦੇ ਨੇ ਕਿ ਅਸੀਂ ਕੈਨੇਡੀਅਨ ਆ। ਬੇਸ਼ੱਕ ਉਹ ਇਮੀਗ੍ਰੈਂਟਸ ਨੇ, ਬੇਸ਼ੱਕ ਉਹ ਇੱਥੇ ਦੇ ਸਿਟੀਜ਼ਨ ਨੇ, ਬੇਸ਼ੱਕ ਇੱਥੇ ਜਿਹੜੇ ਲੋਕੀ ਸਭ ਤੋਂ ਪਹਿਲਾਂ ਰਹਿ ਰਹੇ ਨੇ ਹਜ਼ਾਰਾਂ ਸਾਲਾਂ ਤੋਂ, ਬਿਜ਼ਨਸ ਲੋਕ ਜਾਂ ਜਿਹੜੇ ਫਸਟ ਨੇਸ਼ਨ ਦੇ ਨੇ ਜਾਂ ਬੁੱਢਲੇ ਇੱਥੇ ਦੇ ਨਾਗਰਿਕ ਆਪਾਂ ਕਹਿ ਸਕਦੇ ਹਾਂ, ਉਹਨਾਂ ਦੇ ਵੀ ਆਪਣੇ ਮੁੱਦੇ ਨੇ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਕੈਨੇਡੀਅਨ ਵੈਲਿਊ ਦੀ ਗੱਲ ਕਰਦੇ ਹਾਂ, ਚਾਰਟਰ ਆਫ ਰਾਈਟ ਦੀ ਗੱਲ ਕਰਦੇ ਹਾਂ, ਫਰੀਡਮ, ਜਸਟਿਸ ਅਤੇ ਕੈਨੇਡਾ ਦਾ ਹੈਲਥ ਕੇਅਰ ਹੈ। ਅਸੀਂ ਥੋੜ੍ਹੀ ਜਿਹੀ ਗੱਲ ਕਰੀਏ ਬੇਸ਼ੱਕ ਅਮਰੀਕਾ ਦੇ ਨਾਲ ਕੰਪੇਅਰ ਕਰਦੇ ਹਾਂ ਕੈਨੇਡਾ ਦੇ ਹੈਲਥ ਕੇਅਰ ਨੂੰ, ਤਾਂ ਸਾਡੇ ਇੱਥੇ ਯੂਨੀਵਰਸਲ ਹੈਲਥ ਕੇਅਰ ਆ। ਇਸ ਕਰਕੇ ਵੀ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੇ ਕਿਹਾ ਕਿ ਇੱਥੇ ਅਸੀਂ ਜਿਹੜੀ ਡਾਇਵਰਸਿਟੀ ਹੈ, ਇੱਥੇ ਸਾਡਾ ਜਿਹੜਾ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਅਤੇ ਵੱਖ-ਵੱਖ ਦੇਸ਼ਾਂ ਤੋਂ, ਧਰਮਾਂ ਤੋਂ ਲੋਕੀ ਇੱਥੇ ਆ ਕੇ ਰਹਿ ਰਹੇ ਨੇ ਤੇ ਸਾਡਾ ਵੱਖ-ਵੱਖ ਹੋਣਾ ਵੀ ਇੱਕ ਡਾਇਵਰਸਿਟੀ ਸਾਡੀ ਸਟਰੈਂਥ ਆ। ਇੱਥੇ ਜਦੋਂ ਅਸੀਂ ਰੈਫਰੈਂਡਮ ਦੀ ਗੱਲ ਕਰੀਏ ਤੇ ਕਿਊਬਕ ਵਾਲੇ
ਵੱਖਰਾ ਦੇਸ਼ ਵੀ ਮੰਗਦੇ ਨੇ, ਉਹਨਾਂ ਨੂੰ ਵੀ ਅਧਿਕਾਰ ਨੇ। ਨਾਲ ਟਰੂਡੋ ਸਾਹਿਬ ਨੇ ਜਦੋਂ ਉੱਥੇ ਆਟਵਾ ਦੇ ਵਿੱਚ ਐਡਰੈਸ ਕਰ ਰਹੇ ਸੀ, ਇਹ ਵੀ ਕਿਹਾ ਕਿ ਬੇਸ਼ੱਕ ਸਾਡੇ ਮਸਲੇ ਹਨ, ਉੱਥੇ ਫਸਟ ਸਟੇਸ਼ਨ ਦੇ ਜਿਹੜੇ ਰੈਪਰੈਜ਼ੈਂਟੇਟਿਵ ਸਨ, ਕੁਝ ਲੋਕ ਡੈਮੋਸਟ੍ਰੇਸ਼ਨ ਵੀ ਕਰ ਰਹੇ ਸਨ, ਪੁਲਿਸ ਨੇ ਉਹਨਾਂ ਨਾਲ ਕੋਈ ਧੱਕਾ ਨਹੀਂ ਕੀਤਾ, ਕੋਈ ਇਹੋ ਜਿਹੀ ਗੱਲ ਨਹੀਂ ਕੀਤੀ। 4-5 ਲੱਖ ਲੋਕਾਂ ਨੇ ਆਟਵਾ ਦੇ ਪਾਰਲੀਮੈਂਟ ਦੇ ਸਾਹਮਣੇ ਪੂਰੇ ਆਟਵਾ ਦੇ ਵਿੱਚ ਇੱਕ ਨੈਸ਼ਨਲ ਲੈਵਲ ਤੇ ਉੱਥੇ ਮਨਾਇਆ ਗਿਆ, ਪ੍ਰੋਵਿੰਸ਼ੀਅਲ ਲੈਵਲ ਤੇ ਮਨਾਇਆ ਗਿਆ ਜੀ, ਲੈਵਲ ਤੇ ਵੀ ਮਨਾਇਆ ਗਿਆ। ਜਦੋਂ ਆਪਾਂ ਅਮਰੀਕਾ ਦੀ ਵੀ ਗੱਲ ਕਹਿਣ ਦਾ ਭਾਵ ਇਹ ਵੀ ਜਿਹੜੀ ਆਜ਼ਾਦੀ ਸਹੀ ਮਾਇਨੇ 'ਚ ਹੈ ਜੀ, ਤੇ ਕੋਈ ਇੱਥੇ ਜਿਵੇਂ ਆਪਾਂ ਜੇ ਅਮਰੀਕਾ ਦੀ ਜਾਂ ਇੱਥੇ ਦੀ ਗੱਲ ਕਰੀਏ ਤਾਂ ਘੱਟੋ ਘੱਟ ਬੇਸ਼ੱਕ ਕੋਈ ਪ੍ਰਧਾਨ ਮੰਤਰੀ ਜਾਂ ਕੋਈ ਮੈਂਬਰ ਪਾਰਲੀਮੈਂਟ ਆ ਜਾਂ ਕੋਈ ਪੁਲਿਸ ਦਾ ਵੱਡਾ ਆਫਿਸਰ ਆ, ਉਹ ਤੁਸੀਂ ਕੋਈ ਗਲਤ ਕੰਮ ਨਹੀਂ ਕਰਦੇ ਤਾਂ ਤੁਹਾਨੂੰ ਉਹਨੂੰ ਕੋਈ ਜੀ ਉਹਦਾ ਰਿਸਪੈਕਟ ਕਰਨੀ ਚਾਹੀਦੀ ਹੈ, ਤੁਹਾਨੂੰ ਉਹਦੇ ਅੱਗੇ ਕੋਈ ਹੱਥ ਅੱਡਣ ਦੀ ਲੋੜ ਨਹੀਂ ਹੈਗੀ ਜੀ। ਤਾਂ ਜਦੋਂ ਅਸੀਂ ਕੈਨੇਡੀਅਨ ਵੈਲਿਊ ਦੀ ਹੋਰ ਗੱਲ ਕਰਦੇ ਹਾਂ, ਕੈਨੇਡਾ ਦੇ ਡਿਫੈਂਸ ਮੰਤਰੀ ਹਨ ਜੀ, ਸਿੱਖ ਭਾਈਚਾਰੇ 'ਚੋਂ ਨੇ, ਹੋਰ ਬਹੁਤ ਸਾਰੇ ਮਿਨਿਸਟਰ ਸਾਡੇ ਸਿੱਖ ਭਾਈਚਾਰੇ 'ਚੋਂ ਨੇ, ਤੇ ਯੂਕਰੇਨ ਦੇ ਭਾਈਚਾਰੇ ਨਾਲ ਸੰਬੰਧਿਤ ਕੈਨੇਡਾ ਦੇ ਵਿਦੇਸ਼ ਮੰਤਰੀ ਨੇ, ਸਮਾਜੀ ਭਾਈਚਾਰੇ ਨਾਲ ਸਾਡੇ ਇਮੀਗ੍ਰੈਂਟ ਸਿਟੀਜ਼ਨਸ਼ਿਪ ਮੰਤਰੀ ਨੇ। ਕੁਝ ਦਿਨ ਪਹਿਲਾਂ ਜਦੋਂ ਕੈਨੇਡਾ ਦੇ ਕੁਝ ਦਿਨ ਪਹਿਲਾਂ ਸਾਡੇ BC ਦੇ ਵਿੱਚ ਸੁਪਰੀਮ ਕੋਰਟ ਦੀ ਜੱਜ ਨਿਯੁਕਤ ਕੀਤਾ ਗਿਆ ਬੀਬੀ ਪਰਮਿੰਦਰ ਕੌਰ ਸ਼ੇਰਗਿੱਲ। ਸੋ ਸਹੀ ਮਾਅਨੇ ਦੇ ਵਿੱਚ ਜੇ ਕਿਤੇ ਸਿੱਖਾਂ ਨੂੰ ਆਜ਼ਾਦੀ ਆ ਉਹ ਕੈਨੇਡਾ, ਅਮਰੀਕਾ, ਯੂਰਪ ਦੇ ਦੇਸ਼ਾਂ ਵਿੱਚ ਹੈ। ਤੇ ਵੱਖਰੀ ਗੱਲ ਹੈ ਕਿਤੇ ਨਾ ਕਿਤੇ ਅਸੀਂ ਇਹ ਨਹੀਂ ਕਹਿੰਦੇ ਕਿ ਇੱਥੇ 100% ਸਾਰਾ ਕੁਝ ਪਰਫੈਕਟ ਆ ਜੀ, ਕੋਈ ਪ੍ਰੋਬਲਮ ਨਹੀਂ ਹੈਗੀ ਜੀ। ਜਿਹਦੇ ਆਪਾਂ 1776 ਦੀ ਗੱਲ ਕਰੀਏ, 4 ਜੁਲਾਈ ਨੂੰ ਜਦੋਂ ਜਾਰਜ ਵਾਸ਼ਿੰਗਟਨ ਦੀ ਅਗਵਾਈ ਵਿੱਚ ਅਮਰੀਕਾ ਦੇ ਲੋਕਾਂ ਨੇ ਸਹੀ ਮਾਇਨਿਆਂ ਦੇ ਵਿੱਚ ਆਪਣੇ ਦੇਸ਼ ਦੀ ਸਿਰਜਣਾ ਕੀਤੀ ਹੈ, ਤੇ ਅੱਜ ਤੱਕ ਜਿਹੜੇ ਇੱਥੇ ਫਸਟ ਅਮੈਂਡਮੈਂਟ, ਸੈਕੰਡ ਅਮੈਂਡਮੈਂਟ ਜਾਂ ਕਨਸਟੀਟਿਊਸ਼ਨ ਰਾਈਟ ਨੇ ਲੋਕਾਂ ਦੇ ਕੋਲ, ਤੇ ਪਾਸੇ ਜੇ ਸੈਂਟਰ ਦੀ ਗੱਲ ਕਰੀਏ ਕਿ ਸਾਰੇ ਸੂਬਿਆਂ ਦੇ ਬਰਾਬਰ ਸੈਂਟਰ ਦੇ ਵਿੱਚ ਰੈਪਰੈਜ਼ੈਂਟੇਸ਼ਨ ਹੈ। ਤੋਂ ਜੇ ਬੇਸ਼ੱਕ ਟਰੰਪ ਦੇ ਚੁਣੇ ਜਾਣ ਤੋਂ ਬਾਅਦ ਅਮਰੀਕਾ ਦੇ ਵਿੱਚ ਕੁਝ ਜਿਹੜੀ ਘੱਟ ਗਿਣਤੀਆਂ ਦੇ ਵਿੱਚ ਜਾਂ ਹੋਰ ਭਾਈਚਾਰਿਆਂ ਦੇ ਵਿੱਚ ਥੋੜ੍ਹੀ ਬਹੁਤੀ ਕਿਹੜੀ ਕਹਿ ਲਓ ਉਹ ਡਰ ਵਾਲਾ ਮਾਹੌਲ ਪੈਦਾ ਹੋਇਆ, ਉਸ ਦੇ ਬਾਵਜੂਦ ਵੀ ਅਮਰੀਕਾ ਦੀ ਸਿਵਲ ਲਿਬਰਟੀ ਅਤੇ ਹੋਰ ਜਿਹੜੀਆਂ ਬਾਕੀ ਪੋਲੀਟੀਸ਼ੀਅਨ ਨੇ ਇਸ ਗੱਲ ਤੇ ਆਵਾਜ਼ ਉਠਾਉਂਦੇ। ਇੰਡੀਆ ਦੇ ਵਿੱਚ ਤਾਂ ਬਿਲਕੁਲ ਉਲਟ ਪੁਲਟ ਹੋ ਰਿਹਾ ਕੰਮ। ਤੁਸੀਂ ਤਾਂ ਦੇਖ ਸਕਦੇ ਹੋ ਕਿਸੇ ਤੇ ਦੇਸ਼ ਧਰੋਹੀ ਦੇ ਕੇਸ ਪਾ ਦਿੱਤੇ ਜਾਂਦੇ ਨੇ, ਹਿੰਦੂਤਵ ਏਜੰਡਾ, ਕਾਈਆਂ ਨੂੰ ਵੱਧ ਅਧਿਕਾਰ ਨੇ, ਲੇਡੀਜ਼ ਨੂੰ ਘੱਟ ਨੇ। ਸੋ ਇਹ ਜਿਹੜੀ ਇਸ਼ੂ ਨੇ ਬੜੇ ਜੈਨੂਇਨ ਨੇ ਮੇਰੇ ਖਿਆਲ ਜੀ। ਗਿੱਲ ਸਾਹਿਬ, ਜਿਵੇਂ ਤੁਸੀਂ ਇਹ ਸਾਰੇ ਨੂੰ ਬਿਆਨ ਕੀਤਾ ਹੈਗਾ, ਤਾਂ ਜਦੋਂ ਅਸੀਂ ਭਾਰਤ ਦੀ ਵੀ ਗੱਲ ਕੀਤੀ ਹੈ, ਕਿਊਬਿਕ ਦੇ ਵਿੱਚ ਤੁਸੀਂ ਰੈਫਰੈਂਡਮ ਦੀ ਗੱਲ ਕੀਤੀ ਹੈ ਜਾਂ ਆਜ਼ਾਦੀ ਦੀ ਗੱਲ ਕਰਦੇ ਹਾਂ ਆਪਣੇ ਵਿਚਾਰ ਰੱਖਣ ਦੀ, ਤਾਂ ਇਸੇ ਦੇ ਹਵਾਲੇ ਨਾਲ ਜਦੋਂ ਅਸੀਂ ਪੰਜਾਬ ਦੀ ਧਰਤੀ ਤੇ ਦੇਖਦੇ ਹਾਂ, ਪਿਛਲੇ ਦਿਨਾਂ ਤੋਂ ਖਬਰਾਂ ਆ ਰਹੀਆਂ ਨੇ ਕਿ 6 ਫॉर ਜਸਟਿਸ ਵੱਲੋਂ ਉੱਥੇ ਰੈਫਰੈਂਡਮ 2020 ਦੇ ਹਵਾਲੇ ਨਾਲ ਪੰਜਾਬ ਦੀ ਆਜ਼ਾਦੀ ਮੁਹਿੰਮ ਦੇ ਹਵਾਲੇ ਨਾਲ ਇੱਕ ਹੋਰਡਿੰਗਸ ਲਗਵਾਏ ਗਏ ਨੇ ਕਈ ਸ਼ਹਿਰਾਂ ਦੇ ਵਿੱਚ। ਉਹਦੇ ਤੇ ਕਿਵੇਂ ਬੀਜੇਪੀ ਦਾ ਕਿਵੇਂ ਰਿਐਕਸ਼ਨ ਹੋਇਆ, ਵਿਰੋਧ ਕੀਤਾ ਗਿਆ, ਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਬਿਆਨ ਆਇਆ। ਤੇ ਇਸ ਦੇ ਉੱਪਰ ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਕੀ ਰੋਲ ਹੈਗਾ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਮੀਡੀਆ ਦਾ ਰੋਲ ਤਾਂ ਜੀ ਕਈ ਵਾਰੀ ਇਸ ਤਰ੍ਹਾਂ ਲੱਗਦਾ ਵੀ ਜਿਹੜੀ ਆਜ਼ਾਦੀ ਆ ਉਹ ਸਿਰਫ ਤੇ ਸਿਰਫ ਉੱਥੇ ਦੇ ਹਿੰਦੂ ਭਾਈਚਾਰੇ ਦੇ ਕੋਲ ਆ, ਬਾਕੀ ਬੰਦਿਆਂ ਕੋਲ, ਬਾਕੀ ਲੋਕਾਂ ਕੋਲ ਕੋਈ ਆਜ਼ਾਦੀ ਨਹੀਂ, ਉਹ ਕੋਈ ਇਨਸਾਨ ਵੀ ਨਹੀਂ। ਜੇ ਉਹ ਉੱਥੇ ਕਿਉਂਕਿ ਉਹ ਗਾਂ ਨੂੰ ਵਰਸ਼ਿਪ ਕਰਦੇ ਨੇ, ਉਹਨਾਂ ਵਾਸਤੇ ਗਾਂ ਵੀ ਕਹਿ ਲਓ ਬੜੀ ਸਤਿਕਾਰਯੋਗ ਸ਼ਖਸੀਅਤ ਹੈ, ਉਹਨਾਂ ਨੂੰ ਤਾਂ ਗਾਂ ਦੇ ਤੇ ਮਾਂ ਦੇ ਵਿਚਕਾਰ ਵੈਸੇ ਫਰਕ ਨਜ਼ਰ ਨਹੀਂ ਆਉਂਦਾ। ਦੂਜੇ ਪਾਸੇ ਮੀਡੀਆ ਦੀ ਗੱਲ ਕਰੀਏ, ਪਿੱਛੇ ਜਿਹਾ ਤੁਸੀਂ ਦੇਖਿਆ ਹੋਣਾ NDTV ਦੇ ਨਾਲ ਉਹਨੇ ਕੀ ਕੀਤਾ, ਉਹ ਬਹੁਤ ਸਾਰਾ ਕਿਉਂਕਿ ਉਹ ਜਿਹੜਾ ਉਹਨਾਂ ਦੇ ਹੱਕ ਵਿੱਚ ਨਹੀਂ ਜਾਂ ਪੱਖ ਵਿੱਚ ਨਹੀਂ ਜਾਂ ਖਾਸ ਕਰਕੇ ਘੱਟ ਗਿਣਤੀ ਤੋਂ ਗੱਲਬਾਤ ਕਰਨੀ ਹੈ ਜੀ, ਉੱਥੇ ਲਿਖਿਆ ਹੋਇਆ ਰੈਫਰੈਂਡਮ ਲਿਖਿਆ ਹੋਇਆ, ਫਰੀਡਮ ਲਿਖਿਆ ਹੋਇਆ, ਜਸਟਿਸ ਲਿਖਿਆ ਹੋਇਆ, ਏਦਾਂ ਵੱਡੇ ਲੈਵਲ ਤੇ ਇੰਗਲਿਸ਼ ਚੈਨਲ ਵਾਲਾ ਪਾ ਰਹੇ ਨੇ ਕਿ ਆਹ ਜਿਹੜਾ ਫਰੀਡਮ ਜਸਟਿਸ ਦੀ ਗੱਲ ਹੋ ਰਹੀ ਹੈ, ਰੈਫਰੈਂਡਮ ਦੀ ਗੱਲ ਹੋ ਰਹੀ ਹੈ, ਸਰਕਾਰ ਸੁੱਤੀ ਪਈ ਹੈ, ਵਾਈ ਨਾਟ ਟੇਕਿੰਗ ਐਨੀ ਐਕਸ਼ਨ। ਦੁਨੀਆ ਭਰ ਦੇ ਲੋਕ, ਦੁਨੀਆ ਭਰ ਦੇ ਜਿਹੜੇ ਥੋੜ੍ਹੀ ਬਹੁਤੀ ਵੀ ਸੋਝੀ ਰੱਖਦੇ ਨੇ, ਮੂਰਖ ਤੋਂ ਮੂਰਖ ਬੰਦੇ ਵੀ ਆਪਾਂ ਕਹਿ ਲਈਏ, ਜਾਂ ਡਿਕਟੇਟਰ ਵੀ, ਅੱਜ ਕੱਲ੍ਹ ਤਾਂ ਚੀਨ ਦੇ ਵਿੱਚ ਵੀ, ਰਸ਼ੀਆ ਦੇ ਵਿੱਚ ਵੀ, ਹੋਰ ਦੂਜੇ ਦੇਸ਼ਾਂ ਦੇ ਲੋਕ ਵੀ ਗੱਲ ਸਮਝਦੇ ਨੇ, ਉਹਨਾਂ ਦੇ ਲੋਕ ਵੀ ਇਸ ਗੱਲ ਨੂੰ ਆਵਾਜ਼ ਕਰਦੇ ਹੋਣਗੇ ਕਿ ਜਿਸ ਕਦਰ ਉੱਥੇ ਦਾ ਮੀਡੀਆ ਆਪਣੇ ਵੱਲੋਂ ਇਹ ਗੱਲ ਕਹਿ ਰਿਹਾ ਕਿ ਸਰਕਾਰ ਆ ਫਰੀਡਮ
ਵਾਲੇ, ਰੈਫਰੈਂਡਮ ਵਾਲੇ ਜਸਟਿਸ ਲਿਖੇ ਹੋਏ ਜਿਹੜੇ ਬੋਰਡ ਨੇ ਉਹਨਾਂ ਨੂੰ ਉਤਾਰ ਦੇ। ਉੱਥੇ ਕੋਈ ਮਾੜੀ ਗੱਲ ਤਾਂ ਲਿਖੀ ਨਹੀਂ ਹੋਈ। ਜੇ ਆਪਾਂ ਸਿੰਪਲ ਗੱਲ ਵੀ ਕਰੀਏ ਜੀ, ਜੇ ਆਜ਼ਾਦੀ ਉਹਨਾਂ ਨੂੰ ਚਾਹੀਦੀ ਆ, ਆਜ਼ਾਦੀ ਹਰ ਇੱਕ ਬੰਦੇ ਨੂੰ ਚਾਹੀਦੀ ਆ, ਆਜ਼ਾਦੀ ਵਨ ਵੇ ਸਪੀਚ ਨਹੀਂ ਹੈ, ਆਜ਼ਾਦੀ ਟੂ ਵੇ ਸਪੀਚ ਆ, ਜਿਹੜਾ ਉਹ ਸਿੱਖਾਂ ਨੂੰ ਅਸਲ ਮਾਇਨੇ ਦੇ ਵਿੱਚ ਗੁਲਾਮੀ ਦਾ ਅਹਿਸਾਸ ਕਰਾ ਰਹੇ ਨੇ। ਮੇਰੇ ਖਿਆਲ 'ਚ ਇਹ ਆਪਣੇ ਆਪ ਚੰਗਾ ਵੀ ਹੋ ਰਿਹਾ। ਦੂਜੇ ਪਾਸੇ ਤੁਸੀਂ ਦੇਖਿਆ ਹੋਣਾ ਕਿ ਉਸੇ ਮੀਡੀਆ ਨੇ, ਉਸੇ ਸਿਸਟਮ ਨੇ ਕਿਸ ਤਰ੍ਹਾਂ ਪ੍ਰੋਜੈਕਟ ਦੀ ਫੇਸਬੁੱਕ ਬੰਦ ਕਰਾਈ ਮੋਦੀ ਨੇ, ਕਿਉਂਕਿ ਇੱਥੇ ਦੇ ਮੀਡੀਆ ਜਦੋਂ ਮੋਦੀ ਆਉਂਦਾ ਸਪੈਸ਼ਲ ਪੋਸਟ ਦੇਖਿਆ ਸੀ 2014 ਵਿੱਚ ਜੀ ਬਾਰੇ ਬੁੱਚਰ ਔਰ ਇੱਥੇ ਦਾ ਮੀਡੀਆ ਹੈ ਜਿਹੜਾ ਸਿਸਟਮ ਕੰਮ ਕਰਦਾ। ਪਰ ਦੂਜੇ ਪਾਸੇ ਉੱਥੇ ਦੀਆਂ ਅਦਾਲਤਾਂ, ਉੱਥੇ ਦਾ ਪੁਲਿਸ ਸਿਸਟਮ, ਉੱਥੇ ਦਾ ਮੀਡੀਆ ਮੋਸਟਲੀ ਆਪਾਂ ਕਹਿ ਸਕਦੇ ਹਾਂ, ਕਿਉਂਕਿ ਉਹ ਸਾਰਾ ਦਾ ਸਾਰਾ ਆਪਣੇ ਹਿੰਦੂਤਵ ਬਦਲਣ ਦੇ ਲਈ ਹੀ ਕੰਮ ਕਰ ਰਿਹਾ। ਤੇ ਇਹੀ ਤਾਂ ਫਰਕ ਹੈ ਸਿਸਟਮ ਦੇ ਵਿੱਚ। ਇੱਥੇ ਸਿਸਟਮ ਕੰਮ ਕਰਦਾ ਹੈ, ਉੱਥੇ ਸਿਸਟਮ ਕੰਮ ਬਿਲਕੁਲ ਨਹੀਂ ਕਰਦਾ। ਇੱਥੇ ਹੁਣ ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਆਪਾਂ ਨੂੰ ਆਜ਼ਾਦੀ ਹੈ, ਆਪਾਂ ਇੱਥੇ ਗੱਲਬਾਤ ਕਰ ਰਹੇ ਹਾਂ। ਜੇ ਹੁੰਦੇ ਤਾਂ ਸ਼ਾਇਦ ਆਪਾਂ ਨੂੰ ਗੱਲਬਾਤ ਕਰਨ ਹੀ ਨਾ ਦਿੰਦੇ। ਜਸਵੰਤ ਸਿੰਘ ਖਾਲੜਾ ਜਿਹਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ, ਉਹਨੇ ਕਿਸ ਤਰ੍ਹਾਂ ਉਹਨਾਂ ਨੇ ਉਹਨੂੰ ਵੀ ਇੱਕ ਲਵਾਰਸ ਦੇ ਤੌਰ ਤੇ ਵੀ ਅਸੀਂ 3 ਵੀ ਸਾੜ ਸਕਦੇ ਹਾਂ, ਉਹਨਾਂ ਦਾ ਵੀ ਪੂਰਾ ਖੋਜ ਮਿਟਾਉਣ ਦੀ ਕੋਸ਼ਿਸ਼ ਕੀਤੀ। ਪਰ ਅੱਜ ਉਹ ਸਾਡੇ ਮਨਾਂ ਅੰਦਰ ਵਸਦੇ ਨੇ। ਔਰ ਮੀਡੀਆ ਦੀ ਗੱਲ ਕਰੀਏ, TV 84 ਤੇ ਜਿਵੇਂ ਆਪਾਂ ਗੱਲ ਕੀਤੀ, ਤੇ ਜਦੋਂ ਮੋਦੀ ਇੱਥੇ ਆਉਂਦਾ ਉਹਦੀ ਕਿੰਨੀ ਬੜੀ ਕਵਰੇਜ ਮੋਦੀ ਨੂੰ ਚੈਲੰਜ ਕਰਨ ਦੀ ਲੋਕਾਂ ਦੀ ਤੁਸੀਂ ਵੀ ਦੇਖ ਕੇ, ਆਪਾਂ ਸਾਰਿਆਂ ਨੇ ਦੇਖੀ ਆ। ਤੁਸੀਂ ਉਹਦਾ ਸਾਰਾ ਉੱਥੋਂ ਜਿਹੜਾ ਕੀਤਾ ਗਿਆ, ਬ੍ਰੌਡਕਾਸਟ ਕੀਤਾ ਗਿਆ, ਤੇ ਉਹਦੀ ਕਵਰੇਜ ਕੀਤੀ ਗਈ। ਉੱਥੇ ਦਾ ਮੀਡੀਆ ਸਿੱਖਾਂ ਦੀ ਗੱਲ ਜਾਂ ਸਿੱਖਾਂ ਦੀਆਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਜਥੇਬੰਦੀਆਂ ਨੂੰ ਅੱਤਵਾਦੀ, ਵੱਖਵਾਦੀ ਜਾਂ ਹੋਰ ਵੱਡੇ ਵੱਡੇ ਨਾਂ ਦੇ ਕੇ ਇਹ ਜੀ ਉੱਥੋਂ ਕੈਨੇਡਾ ਤੋਂ ਆ ਰਹੇ ਨੇ, ਆਹ ਹੋ ਗਿਆ, ਉਹ ਹੋ ਰਿਹਾ ਜੀ। ਇਹੋ ਜਿਹਾ ਕਿਉਂਕਿ ਉਹ ਗੱਲ ਉਹੀ ਕਰਨੀ ਚਾਹੁੰਦੇ ਨੇ ਜਿਹੜੀ ਗੱਲ ਉਹਨਾਂ ਦੇ ਮਾਲਕ, ਉਹਨਾਂ ਦੇ ਜਿਹੜੇ ਵੱਡੇ ਹਿੰਦੂਤਵ ਏਜੰਡਾ RSS ਦੇ ਤਹਿਤ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਸਿਸਟਮੈਟਿਕਲੀ ਉਹ ਫੀਡ ਕਰਦੇ ਨੇ, ਉਹਨਾਂ ਲਈ ਕੰਮ ਕਰਦੇ ਨੇ। ਉਹ ਉੱਥੇ ਮੀਡੀਆ ਨਾਂ ਦੀ ਵੀ ਕਈ ਵਾਰ ਮੈਂ ਆਪਾਂ ਕਹਿ ਸਕਦੇ ਕੋਈ ਚੀਜ਼ ਹੈ ਨਹੀਂ, ਪਰ ਫਿਰ ਵੀ ਕੁਝ ਲੋਕ ਹਨ ਮੀਡੀਆ ਕਰਦੇ ਹਨ। ਆਪਾਂ ਸਾਰਿਆਂ ਨੂੰ ਇਹ ਨਹੀਂ ਕਹਿ ਸਕਦੇ ਬਿਲਕੁਲ ਉਹ ਗਲਤ ਨੇ। ਪਰ ਜਦੋਂ ਆਜ਼ਾਦੀ ਤੇ ਗੁਲਾਮੀ ਦਾ ਫਰਕ ਸਮਝਾਉਣਾ ਹੋਵੇ, ਸਹੀ ਮਾਇਨੇ ਦੇ ਵਿੱਚ 1947 'ਚ ਸਿੱਖ ਨੇਸ਼ਨ, ਸਿੱਖ ਕੌਮ ਕੰਪਲੀਟ ਸਲੇਵਰੀ ਦੇ ਥੱਲੇ ਆਈ ਹੈ ਜੀ। ਸਾਡੇ ਇਸ ਤਰ੍ਹਾਂ ਦੇਖਦੇ ਨੇ, ਕਰਦੇ ਨੇ, ਤਾਂ ਮੇਰੇ ਖਿਆਲ 'ਚ ਉਹਦੇ ਨਾਲ ਸਿੱਖਾਂ ਦੇ ਵਿੱਚ ਜਾਗਰਤੀ ਵੀ ਪੈਦਾ ਹੁੰਦੀ ਹੈ। ਜੋ ਰੈਫਰੈਂਡਮ ਦੇ ਬੋਰਡ ਹੀ ਸਾਨੂੰ ਲਾਉਣ ਤੋਂ ਰੋਕ ਰਹੇ ਜੀ। ਜੀ ਬਿਲਕੁਲ। ਗਿੱਲ ਸਾਹਿਬ, ਤੁਹਾਡੀ ਨਾ ਥੋੜੀ ਜਿਹੀ ਆਵਾਜ਼ ਦੇ ਵਿੱਚ ਡਿਸਟਰਬੈਂਸ ਆ ਰਹੀ ਹੈ। ਤੁਸੀਂ ਹੈਡਫੋਨਸ ਵਗੈਰਾ ਤਾਂ ਨਹੀਂ ਲਾਏ ਹੋਏ? ਨਹੀਂ, ਹੁਣ ਕਿ ਠੀਕ ਹੈ। ਹਾਂਜੀ, ਥੋੜਾ ਜਿਹਾ ਘੱਟਦੀ ਵੱਧਦੀ ਆ ਰਹੀ ਸੀਗੀ। ਚਲੋ ਅਸੀਂ ਅਗਲੇ ਟੌਪਿਕ ਵੱਲ ਨਜ਼ਰ ਮਾਰਦੇ ਹਾਂ। ਤੇ ਜਦੋਂ ਅਸੀਂ ਪੰਜਾਬ ਦੇ ਵਿੱਚ ਗੱਲ ਕਰੀਏ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਉਹਨਾਂ ਦੀ ਕਾਰਗੁਜ਼ਾਰੀ ਵੱਲ ਤੁਸੀਂ ਕੀ ਸੋਚਦੇ ਹੋ? ਉਹਨਾਂ ਦੀ ਕਾਰਗੁਜ਼ਾਰੀ ਬਾਰੇ ਤੁਸੀਂ ਕੀ ਦੇਖਦੇ ਹੋ? ਉਹਨਾਂ ਵੱਲੋਂ ਕਾਫੀ ਦਮਗਜ਼ੇ ਮਾਰੇ ਜਾ ਰਹੇ ਨੇ ਕਿ ਅਸੀਂ ਆਹ ਵੀ ਵਾਅਦਾ ਪੂਰਾ ਕੀਤਾ। ਜਦੋਂ ਅਸੀਂ ਕਿਸਾਨਾਂ ਦੀ ਵੀ ਗੱਲ ਕਰਦੇ ਹਾਂ ਤਾਂ 1500 ਕਰੋੜ ਰੁਪਇਆ ਬਜਟ ਦੇ ਵਿੱਚ ਰੱਖਿਆ ਗਿਆ, ਤੇ ਅੱਜ ਦੀ ਹੀ ਇੱਕ ਖਬਰ ਸੀ ਕਿ ਕਿਸਾਨਾਂ ਵੱਲੋਂ ਕਰੀਬ ਪੰਜਾਬ ਦੇ ਵਿੱਚ 7000 ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ। ਕੋਈ ਟਾਈਮ ਲਿਮਿਟ ਨਹੀਂ ਆਈ, ਟਾਈਮ ਫਰੇਮ ਨਹੀਂ ਆਇਆ ਵੀ ਸਾਲ ਦੀ ਇਹ ਫਿਗਰ ਹੈ, 5 ਸਾਲ ਦੀ ਹੈ ਜਾਂ ਕਿੰਨੇ ਟਾਈਮ ਦੀ ਹੈ, ਬਟ ਇੱਕ ਨੰਬਰ ਆਇਆ ਵੀ 7000 ਕਿਸਾਨਾਂ ਵੱਲੋਂ ਪੰਜਾਬ ਦੇ ਵਿੱਚ ਖੁਦਕੁਸ਼ੀ ਕੀਤੀ ਗਈ ਹੈ। ਸੋ ਜਿੱਥੇ ਇਹ ਇੰਨਾ ਵੱਡਾ ਨੰਬਰ ਪੰਜਾਬ ਦੇ ਵਿੱਚ ਹੈਗਾ, ਉੱਥੇ ਪੰਜਾਬ ਸਰਕਾਰ ਜੋ ਹੈਗੀ ਹੈ ਉਹਦੇ ਵਾਅਦੇ ਕੀ ਮਾਇਨੇ ਰੱਖਦੇ ਨੇ ਅੱਜ ਦੀ ਘੜੀ ਦੇ ਵਿੱਚ? ਦੇਖੋ ਜੀ, ਪਹਿਲਾਂ ਤਾਂ ਉਹ ਕਹਿੰਦੇ ਸੀ ਕਿ ਅਸੀਂ ਸਾਰੇ ਕਿਸਾਨਾਂ ਦੇ ਵਾਅਦੇ ਪੂਰੇ ਕਰਾਂਗੇ। ਹੁਣ ਉਹ ਇਹ ਕਹਿ ਰਹੇ ਨੇ ਕਿ ਅਸੀਂ ਜਿਹੜੇ ਕਿਸਾਨ ਮਰ ਗਏ ਨੇ ਉਹਨਾਂ ਦੇ ਵਾਅਦੇ, ਉਹਨਾਂ ਦਾ ਕਰਜ਼ਾ ਮਾਫ ਕਰਾਂਗੇ। ਦੂਜੇ ਪਾਸੇ ਜਦੋਂ ਅਸੀਂ ਕਰਜ਼ਾ ਮਾਫੀ ਦੀ ਗੱਲ ਕਰਦੇ ਹਾਂ ਤੇ ਹੁਣ ਇਹ ਵੀ ਕਹਿ ਰਹੇ ਨੇ ਕਿ ਜਿਨ੍ਹਾਂ ਕਿਸਾਨਾਂ ਨੇ ਆਪਣੇ ਕੋਈ ਕਰਜ਼ੇ ਲੈ ਕੇ ਆਪਣੇ ਮਕਾਨ ਬਣਾਏ ਜਾਂ ਆਪਣੇ ਹੋਰ ਕਿਤੇ ਪੈਸੇ ਖਰਚੇ ਨੇ, ਅਸੀਂ ਉਹਨਾਂ ਦੇ ਕਰਜ਼ੇ ਮਾਫ ਨਹੀਂ ਕਰਾਂਗੇ। ਪਰ ਜਦੋਂ ਉਹ ਇਲੈਕਸ਼ਨ ਲੜ ਰਹੇ ਸਨ ਉਦੋਂ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਗੱਲ ਕਰਦੇ ਸੀ। ਇੱਕ ਤਾਂ ਇਹ ਹੈ ਕਿ ਬਹੁਤਾਤ ਵਿੱਚ ਬਹੁਤੇ ਲੀਡਰ ਵੈਸੇ, ਕਿਉਂਕਿ ਕੈਪਟਨ ਨੂੰ ਵੀ ਦੂਜਿਆਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ, ਚੋਣਾਂ ਦੇ ਵੇਲੇ ਕੁਝ ਹੋਰ ਹੁੰਦੇ ਨੇ। ਜਿਹੜੇ ਵਾਅਦੇ ਚੋਣਾਂ ਜਿੱਤਣ ਵਾਸਤੇ, ਇਲੈਕਸ਼ਨ ਜਿੱਤਣ ਵਾਸਤੇ ਹੁੰਦੇ ਨੇ, ਇਹ ਉਹਨਾਂ ਨੇ ਇਸ ਗੱਲ ਦਾ ਪ੍ਰੂਫ ਦੇ ਦਿੱਤਾ। ਕੇਬਲਾਂ ਵਾਲੀ ਇਸ਼ੂ ਦੀ ਆਪਾਂ ਗੱਲ ਕਰ ਲਈਏ, ਬੱਸਾਂ ਵਾਲੀ ਇਸ਼ੂ ਦੀ ਗੱਲ ਕਰ ਲਈਏ,
ਜਾਂ ਫਿਰ ਜਿਨ੍ਹਾਂ ਨੇ ਕਹਿ ਲਓ ਕੋਈ ਇਹੋ ਜਿਹੀ ਗੱਲਬਾਤ ਕੀਤੀ। ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟ ਤੇ ਇਹ ਵੀ ਮੰਨਿਆ ਸੀ ਕਿ 21 ਸਿੱਖ ਮਾਰ ਦਿੱਤੇ ਗਏ ਸਨ, ਜਿਨ੍ਹਾਂ ਨੂੰ ਉਹ ਸਰਕਾਰ ਅੱਗੇ ਪੇਸ਼ ਕਰਨਾ ਚਾਹੁੰਦੇ ਸਨ। ਦੂਜੇ ਪਾਸੇ ਉਹਨਾਂ ਨੂੰ ਜਿਹੜੇ ਵਾਅਦੇ ਤਾਂ ਸ਼ਾਇਦ ਹੀ ਪੂਰੇ ਕਰ ਸਕਣਗੇ, ਅੱਧੇ ਵੀ ਮੇਰੇ ਖਿਆਲ 'ਚ ਕਿਸੇ ਕਾਰਨ ਕਰਕੇ ਜਾਂ ਉਹ ਪੂਰੇ ਨਹੀਂ ਕਰ ਸਕਦੇ। ਗੱਲਾਂ ਤਾਂ ਜ਼ਰੂਰ ਕਰ ਰਹੇ ਨੇ ਕਿ ਅਸੀਂ ਵਾਅਦੇ ਪੂਰੇ ਕਰਾਂਗੇ ਜੀ, ਅਸੀਂ ਜਿਹੜਾ 7000 ਕਿਸਾਨਾਂ ਦਾ ਸੁਸਾਈਡ ਕਰ ਲੈਣਾ, ਉਹਨਾਂ ਦਾ ਆਤਮ ਹੱਤਿਆ ਦੀ ਗੱਲ ਜਦੋਂ ਕਰਦੇ ਆ, ਇਹ ਗੱਲ ਘੱਟੋ ਘੱਟ ਉਹਨਾਂ ਨੇ ਮੰਨੀ ਆ ਕਿ ਹਾਂ 7000 ਕਿਸਾਨਾਂ ਨੇ ਆਤਮ ਹੱਤਿਆ ਕੀਤੀ। ਜਿਵੇਂ ਤੁਸੀਂ ਕਿਹਾ ਕਿ ਇਹ ਟਾਈਮ ਫਰੇਮ ਨਹੀਂ ਦੱਸਿਆ ਗਿਆ, ਇਹਦੇ ਨਾਲ ਜੇ ਦੇਖਿਆ ਜਾਏ ਤੇ ਜਿਹੜੇ ਗੈਰ ਸਰਕਾਰੀ ਅੰਕੜੇ ਨੇ ਉਹ ਇਸ ਤੋਂ ਵੀ ਵੱਧ ਹੋ ਸਕਦੇ। ਦੂਜੇ ਪਾਸੇ ਤਾਂ ਕਿਸਾਨਾਂ ਦੀ ਗੱਲ ਹੈ, ਜਿਹੜੇ ਖੇਤ ਮਜ਼ਦੂਰ ਖੇਤਾਂ 'ਚ ਕੰਮ ਕਰਦੇ ਨੇ ਉਹ ਵੀ ਸੁਸਾਈਡ ਕਰ ਰਹੇ ਨੇ। ਸੁਸਾਈਡ ਕਰਨ ਤੋਂ ਬਾਅਦ ਲੋਕਾਂ ਨੂੰ ਜੇ ਕੋਈ ਮੁਆਵਜ਼ਾ ਮਿਲਦਾ ਤਾਂ ਇਹਦੇ ਨਾਲ ਸੁਸਾਈਡ ਘੱਟ ਨਹੀਂ ਸਕਦੀ ਮੇਰੇ ਖਿਆਲ 'ਚ। ਇਹਦੇ ਨਾਲ ਲੋਕੀ ਸਮਝਣ ਕਿ ਦੇਖੋ ਜੀ ਹੋ ਸਕਦਾ, ਮੇਰੇ ਖਿਆਲ 'ਚ ਆਪਾਂ ਇਹ ਵੀ ਲੋਕੀ ਸੋਚ ਸਕਦੇ ਨੇ ਕਿ ਚਲੋ ਜੇ ਸੁਸਾਈਡ ਕਰਨ ਦੇ ਨਾਲ ਹੀ ਕਿਸੇ ਪਰਿਵਾਰ ਦੇ ਮੈਂਬਰ ਦਾ ਕਰਜ਼ਾ ਮਾਫ ਹੁੰਦਾ, ਕਿਉਂਕਿ ਗੱਲ ਤਾਂ ਲੋਕਾਂ ਦਾ ਮਨੋਬਲ ਸਹੀ ਪਾਸੇ ਲੈ ਕੇ ਜਾਣ ਦੀ ਆ, ਲੋਕਾਂ ਨੂੰ ਸਹੀ ਸਹੂਲਤਾਂ ਦੇਣ ਦੀ ਹੈਗੀ ਗੱਲ। ਜਾਂ ਜਿਹੜੀ ਕੇਵਲ ਮਾਫੀਆ ਦੀ ਗੱਲ ਕਰ ਲਓ, ਰੇਤ ਮਾਫੀਆ ਦੀ ਗੱਲ ਕਰ ਲਓ, ਉਹਨਾਂ ਦੇ ਆਪਣੇ ਕਾਂਗਰਸ ਦੇ ਰਾਣਾ ਗੁਰਜੀਤ ਵਰਗੇ ਵਿੱਚ ਹੁਣ ਫਸ ਰਹੇ ਨੇ, ਕਿਉਂਕਿ ਕੈਪਟਨ ਦਾ ਜੋ 100 ਦਿਨ ਦੀ ਆਪਾਂ ਗੱਲ ਕਰੀਏ ਤੇ 100 ਦੇ ਕਰੀਬ ਕਿਸਾਨ ਜਿਹੜੇ ਆਤਮ ਹੱਤਿਆ ਕਰ ਚੁੱਕੇ ਨੇ। ਜੋ ਕੈਪਟਨ ਦਾ ਬੋਲਬਾਲਾ ਜਾਂ ਕੈਪਟਨ ਦੀ ਛਵੀ ਚੋਣਾਂ ਤੋਂ ਪਹਿਲਾਂ ਸੀ ਉਹ ਹੁਣ ਬਿਲਕੁਲ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਪਹਿਲਾਂ ਇਹ ਗੱਲ ਕਹਿੰਦੇ ਸੀ ਕਿ ਜਿਹੜੇ ਦੂਜੀਆਂ ਪਾਰਟੀਆਂ ਨੇ ਜੀ ਉਹ ਆਹ ਕਰਦੀਆਂ, ਹੁਣ ਇਹ ਕਹਿ ਰਹੇ ਨੇ ਅਕਾਲੀਆਂ ਵੇਲੇ ਵੀ ਆਹ ਨਹੀਂ ਸੀ ਹੋਇਆ ਤੇ ਅਕਾਲੀਆਂ ਨੇ 10 ਸਾਲ ਰਾਜ ਕੀਤਾ, ਅਕਾਲੀ ਬੀਜੇਪੀ ਨੇ ਉਹਨਾਂ ਦੇ ਵੇਲੇ ਵੀ ਨਹੀਂ ਸੀ ਹੋਇਆ, ਇਸ ਵੇਲੇ ਵੀ ਨਹੀਂ ਹੋਇਆ। ਪਰ ਮੈਨੂੰ ਲੱਗਦਾ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਅੱਧੇ ਵੀ ਆਪਣੇ ਵਾਅਦੇ ਪੂਰੇ ਕਰ ਸਕਣਗੇ, ਕਿਉਂਕਿ ਇਹਨਾਂ ਦੇ ਕੋਲ ਜਦੋਂ ਖਜ਼ਾਨੇ ਦੀ ਗੱਲ ਕਰਦੇ ਕਹਿ ਦਿੰਦੇ ਸਾਡਾ ਜੀ ਖਜ਼ਾਨਾ ਪਹਿਲੀ ਸਰਕਾਰ ਨੇ ਪਹਿਲਾਂ ਹੀ ਖਾਲੀ ਕੀਤਾ ਹੋਇਆ ਸੀ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਸਿੱਖਾਂ ਦੇ ਮਾਮਲੇ ਵਿੱਚ ਅਕਾਲੀਆਂ ਨਾਲੋਂ ਵੀ ਮਾੜਾ ਰੋਲ ਅਦਾ ਕਰ ਰਿਹਾ, ਪੰਜਾਬੀ ਬੋਲੀ ਦੇ ਸੰਬੰਧੀ ਵੀ ਮਾੜਾ ਰੋਲ ਅਦਾ ਕਰ ਰਿਹਾ। ਸਿੱਖਾਂ ਦੇ ਸੰਬੰਧੀ ਤਾਂ ਇਹ ਆਪਾਂ ਕਹਿ ਸਕਦੇ ਹਾਂ ਕਿ ਹੁਣ ਇਹ ਸੋਚਦੇ ਨੇ ਹਿੰਦੂਤਵ ਜਿਹੜਾ ਏਜੰਡਾ ਹੈ ਕੈਪਟਨ ਜੇ ਵੱਧ ਲੈ ਕੇ ਜਾਵੇਗਾ, ਇਹ ਸੋਚੇਗਾ ਕਿ ਜਿੰਨਾ ਮੈਂ ਵੱਧ ਸਿੱਖਾਂ ਤੇ ਉਹਨਾਂ ਦੇ ਖਿਲਾਫ ਚੱਲਾਂਗਾ ਵੱਧ ਹਿੰਦੂ ਭਾਈਚਾਰੇ ਵੱਲੋਂ ਇਹਦੇ ਨਾਲ ਨੇੜਤਾ ਪੈਦਾ ਹੋਊਗੀ ਤੇ ਹਿੰਦੂ ਦਾ ਏਜੰਡਾ ਜਾਂ ਜਿਹੜੀ ਬੀਜੇਪੀ ਵਾਲੇ ਨੇ ਉਹ ਇਹਦੇ ਨਾਲ ਹੋਰ ਕਹਿ ਲਓ ਦਰਦ ਵੱਢਣਗੇ। ਪਰ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਕੈਪਟਨ ਸਾਹਿਬ ਨੇ ਜਿਹੜੇ ਵਾਅਦੇ ਕੀਤੇ ਨੇ ਉਹਨਾਂ ਵਾਅਦਿਆਂ ਦੇ ਵਿੱਚੋਂ ਇਹਨਾਂ ਦੇ ਕੋਲ ਪਹਿਲਾਂ ਇਹ ਕਹਿੰਦੇ ਸੀ ਅਸੀਂ ਮਿਨਿਸਟਰੀ ਛੋਟੀ ਰੱਖਣੀ ਆ, ਹੁਣ ਹੋਰ ਮਿਨਿਸਟਰਾਂ ਜਿਹੜੇ ਆਪਣੇ ਜਾ ਰਹੇ ਦਿੱਲੀ ਕਿ ਮੈਂ ਹੋਰ ਮਿਨਿਸਟਰ ਜਿਹੜੇ ਨੇ ਲਾਉਣੇ ਨੇ, ਜਿਹੜੇ ਵਾਅਦੇ ਨੇ ਮੇਰੇ ਨਹੀਂ ਖਿਆਲ ਇਹ ਪੂਰੇ ਕਰ ਸਕਣਗੇ। ਜੀ ਇਸੇ ਦੇ ਵਿੱਚ ਜੇ ਅਸੀਂ ਪੰਜਾਬ ਦੀ ਸਿਆਸਤ ਦੀ ਹੁਣ ਗੱਲ ਕਰ ਰਹੇ ਹਾਂ ਤੇ ਜਾਂਦੇ ਜਾਂਦੇ ਅਕਾਲੀ ਦਲ ਬਾਦਲ ਦੀ ਵੀ ਗੱਲ ਕਰ ਲਈਏ, ਤੁਹਾਨੂੰ ਲੱਗਦਾ ਕਿ ਜੋ ਉਹਨਾਂ ਦਾ ਰੋਲ ਹੈਗਾ, ਜਿਵੇਂ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਜਿਹੜਾ ਪੰਥਕ ਏਜੰਡੇ ਵੱਲ ਮੋੜ ਪਾਇਆ ਹੈਗਾ, ਭਾਵੇਂ ਉਹ ਜਿਹੜਾ ਅਕਾਲ ਤਖਤ ਦੇ ਨਾਲ ਸ਼ਹੀਦੀ ਗੈਲਰੀ ਦੇ ਵਿੱਚ 1984 ਦੇ ਸ਼ਹੀਦਾਂ ਦੀਆਂ ਸਾਰੇ ਸ਼ਹੀਦਾਂ ਦੀਆਂ ਫੋਟੋਆਂ ਲਾਉਣ ਦੀ ਗੱਲ ਹੋਵੇ, ਜਾਂ ਪ੍ਰੋਫੈਸਰ ਬਡੂੰਗਰ ਵੱਲੋਂ ਜਿਹੜੀਆਂ ਹੋਰ ਕਾਰਵਾਈਆਂ ਸਾਰਿਆਂ ਨੂੰ ਇਕੱਠੇ ਕਰਨ ਦੀਆਂ 6 ਜੂਨ ਦੇ ਮੌਕੇ ਤੇ ਹੋਰ ਜਿਹੜੀਆਂ ਇੱਦਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ, ਤੁਹਾਨੂੰ ਲੱਗਦਾ ਵੀ ਇਹ ਜਿਹੜੀ ਪੰਥਕ ਏਜੰਡੇ ਵੱਲ ਵਾਪਸੀ ਹੈਗੀ ਹੈ, ਇਹ ਅਕਾਲੀ ਦਲ ਦੀ ਪੋਲੀਟੀਕਲ ਸੀਨ ਤੇ ਪੰਜਾਬ ਦੇ ਵਿੱਚ ਮੁੜ ਵਾਪਸੀ ਦਾ ਇਹ ਇੱਕ ਕੋਸ਼ਿਸ਼ ਜਿਹੜੀ ਹੈਗੀ ਹੈ ਉਹ ਸਫਲ ਹੋ ਸਕੇਗੀ? ਦੇਖੋ ਇਹ ਕੋਸ਼ਿਸ਼ ਤਾਂ ਕਰਦੇ ਨੇ, ਹਰ ਹੀਲਾ ਵਸੀਲਾ ਵਰਤਦੇ ਨੇ, ਜਿੱਧਰੋਂ ਵੀ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਇਹਨਾਂ ਦਾ ਕੋਈ ਯਕੀਨ ਕਰਨਾ ਵੀ ਬੜਾ ਮੁਸ਼ਕਿਲ ਹੈ। ਰਾਜਨੀਤਿਕ ਲੋਕਾਂ ਦਾ ਕੋਈ ਧਰਮ ਵੀ ਨਹੀਂ ਹੁੰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਅਫਸੋਸ ਇਸ ਗੱਲ ਦਾ ਕਿ ਰਾਜਨੀਤਿਕ ਲੋਕ ਸਾਡੇ ਸਿੱਖ ਧਰਮ ਨੂੰ ਜੋਕਾਂ ਬਣ ਕੇ ਖੂਨ ਪੀਣੀਆਂ ਜੋਕਾਂ ਬਣ ਕੇ ਚਿੰਬੜੇ ਹੋਏ ਨੇ। ਇਹ ਜੇ ਹੁਣ ਕਈ ਵਾਰੀ ਤਾਂ ਸੋਚੀਦਾ ਕਿ ਗੁਰੂ ਸਾਹਿਬ ਨੇ ਜਿਹੜੇ ਐਡੇ ਵੱਡੇ ਅਸਥਾਨਾਂ ਦਾ ਜਿਹੜਾ ਉਹਨਾਂ ਨੇ ਸਾਡੀ ਕੌਮ ਦੇ ਵਿੱਚ ਕਹਿ ਲਓ ਅਸਥਾਨਾਂ ਦੀ ਉਸਾਰੀ ਕੀਤੀ, ਸਾਡੇ ਵਾਸਤੇ ਦਰਬਾਰ ਸਾਹਿਬ, ਸਾਡੇ ਵਾਸਤੇ ਅਕਾਲ ਤਖ਼ਤ ਸਾਹਿਬ ਬਣਾਇਆ, ਜਾਂ ਸਾਡੀ ਕੌਮ ਦੇ ਵਿੱਚ ਐਡੀਆਂ ਵੱਡੀਆਂ ਕੁਰਬਾਨੀਆਂ ਕਰਨ ਤੋਂ ਬਾਅਦ
ਸਿੱਖ ਮਿਸਲਾਂ ਦੀ ਗੱਲ ਕਰ ਲਈਏ, ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰ ਲਈਏ, ਵੀ ਆਹ ਜਿਹੜੇ ਸਾਡੀ ਕੌਮ ਨੂੰ ਇਹ ਗਦਾਰ ਬੇਈਮਾਨ ਲੋਕ ਚਿੰਬੜੇ ਹੋਏ ਨੇ, ਇਹਨਾਂ ਤੋਂ ਸਾਡਾ ਖਹਿੜਾ ਛੁੱਟੂ ਕਦੋਂ? ਕਿਉਂਕਿ ਸਾਡੀ ਗੁਲਾਮੀ ਦਾ ਕਾਰਨ ਬਾਦਲ, ਕੈਪਟਨ, ਟੌੜੇ, ਗਿਆਨੀ ਜੈਲ ਸਿੰਘ ਜਾਂ ਹੁਣ ਦੇ ਜਿਹੜੇ ਗਦਾਰ ਨੇ, ਇਹ ਸਭ ਤੋਂ ਵੱਡਾ ਸਾਡੀ ਗੁਲਾਮੀ ਦਾ ਕਾਰਨ ਹੈ ਮੇਰੇ ਖਿਆਲ ਜੀ। ਇਹ ਜਦੋਂ ਇਹਨਾਂ ਕੋਲ ਰਾਜ ਨਹੀਂ ਹੁੰਦਾ, ਫਿਰ ਲੋਕਾਂ ਦੇ ਵਿੱਚ ਆਪਣਾ ਆਧਾਰ ਬਣਾਉਣ ਵਾਸਤੇ ਇਹੋ ਜਿਹੇ ਕੰਮ ਕਰਦੇ ਨੇ। ਜਦੋਂ ਇਹਨਾਂ ਕੋਲ ਰਾਜ ਹੁੰਦਾ, ਉਦੋਂ ਇਹ ਇੱਕ ਵੀ ਕੰਮ, ਇੱਕ ਵੀ ਮੁੱਦਾ ਸਿੱਖਾਂ ਦਾ ਇਹਨਾਂ ਨੂੰ ਚੇਤੇ ਨਹੀਂ ਹੁੰਦਾ। ਜਦੋਂ ਇਹਨਾਂ ਤੋਂ ਕੁਰਸੀ ਖੁੱਸ ਜਾਂਦੀ ਹੈ, ਕੁਰਸੀ ਲੈਣ ਦੇ ਲਈ ਇਹਨਾਂ ਨੂੰ ਪੰਥ ਵੀ ਚੇਤੇ ਆ ਜਾਂਦਾ। ਹਰ ਤਰ੍ਹਾਂ ਦੀ ਸਿਆਸਤ ਵਰਤ ਕੇ ਇਹ ਕੌਮ ਦੇ ਵਿੱਚ ਆਪਣੇ ਆਪ ਨੂੰ ਇਹ ਦੱਸ ਕੇ, ਕਿਉਂਕਿ ਇਹਨਾਂ ਦੇ ਕੋਲ ਸ਼੍ਰੋਮਣੀ ਕਮੇਟੀ ਆ, ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਇਹਨਾਂ ਦੇ ਥਰੂ ਆਉਂਦਾ, ਸੋ ਇਹ ਸਾਰਾ ਕੁਝ ਵਰਤਦੇ ਨੇ। ਹੁਣ ਜਿਸ ਤਰ੍ਹਾਂ ਦਿੱਲੀ ਦੀ ਗੁਰਦੁਆਰਾ ਕਮੇਟੀ ਆ, ਉਹ ਬਾਹਰਲਾ ਟੂਲ ਇੱਥੋਂ ਲਾ ਕੇ ਗਏ ਨੇ, ਬਾਹਰ ਕੱਢ ਗਏ ਨੇ, ਉਹ ਵੀ ਬਾਦਲ ਵਾਸਤੇ ਕੋਈ ਨਾ ਕੋਈ ਰਾਹ ਲੱਭ ਰਹੇ ਨੇ ਕਿ ਬਾਦਲ ਦਲੀਆਂ ਦਾ ਮੁੜ ਸੇਵਾ ਪੰਥ ਵਿੱਚ ਥੋੜਾ ਬਹੁਤਾ ਹੋ ਜਾਵੇ, ਉਹਨਾਂ ਦੀ ਸ਼ਾਖ ਬਚੀ ਰਹੇ। ਦੂਜੇ ਪਾਸੇ ਹੁਣ ਤੁਹਾਡੇ ਚੇਤਾ ਹੋਣਾ ਕਿ ਪਿਛਲੇ ਦਿਨੀ ਜਦੋਂ ਪਾਕਿਸਤਾਨ ਦੇ ਵਿੱਚ ਇੱਕ ਜਥਾ ਜਾਣਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ, ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਨੇ ਉਹਦੇ ਤੇ ਕੋਈ ਨੋਟਿਸ ਨਹੀਂ ਲਿਆ ਜੀ, ਕਿ ਦਿੱਲੀ ਦੀ ਸਰਕਾਰ ਇਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਆਪਣੇ ਤੌਰ ਤੇ ਲੈ ਜਾਓ, ਉੱਥੇ ਕੋਈ ਸਿਕਿਉਰਿਟੀ ਨਹੀਂ ਹੋਵੇਗੀ। ਹੋਰ ਤਾਂ ਹੋਰ ਇਹਨਾਂ ਨੇ ਕੋਈ ਵਿਰੋਧ ਵੀ ਨਹੀਂ ਕੀਤਾ। ਅਫਸੋਸ ਦੀ ਗੱਲ ਹੈ ਕਿ ਜਦੋਂ ਇਹ ਜਥਾ ਪਾਕਿਸਤਾਨ ਦੇ ਬਾਰਡਰ ਤੇ ਜਾਂਦਾ, ਆਪਣੇ ਦੂਜੀਆਂ ਸੰਸਥਾਵਾਂ ਲੈ ਕੇ ਜਾਂਦੀਆਂ ਨੇ, ਤਾਂ ਉਹਨਾਂ ਨੂੰ ਬਾਰਡਰ ਤੋਂ ਮੋੜ ਦਿੱਤਾ ਜਾਂਦਾ। ਪਾਕਿਸਤਾਨ ਵਾਲੇ ਉਹਨਾਂ ਨੂੰ ਜੈ ਕਹਿ ਖੜੇ ਨੇ। ਇਹਨਾਂ ਨੇ ਅਕਾਲੀ ਦਲ ਨੇ, ਅਕਾਲੀਆਂ ਦੀ ਮੰਤਰੀ ਆ ਬੀਬੀ ਹਰਸਿਮਰਤ ਕੌਰ ਬਾਦਲ, ਉਹਨਾਂ ਨੇ ਕੋਈ ਇਸ਼ੂ ਨਹੀਂ ਉਠਾਇਆ। ਸੋ ਕੌਮ ਦੇ ਜੈਨੂਇਨ ਮੁੱਦੇ ਇਹ ਕਦੀ ਨਹੀਂ ਉਠਾਉਂਦੇ। ਇਸ ਗੱਲ ਦਾ ਸਾਨੂੰ ਅਫਸੋਸ ਵੀ ਹੈ। ਪਰ ਹਾਂ ਠੀਕ ਹੈ, ਕਈ ਵਾਰੀ ਲੋਕਾਂ ਨੂੰ ਲੱਗਦਾ ਕਿ ਉਹਨਾਂ ਕੋਈ ਚੁਆਇਸ ਨਹੀਂ ਹੁੰਦੀ, ਕਦੀ ਕਾਂਗਰਸ ਆਵੇ, ਕਦੀ ਅਕਾਲੀ ਆਵੇ, ਕਦੀ ਬੀਜੇਪੀ ਆਵੇ। ਬੀਜੇਪੀ ਨਾਲਿਆਂ ਦੀ ਸਾਂਝ ਹੈ। ਬੀਜੇਪੀ ਦਾ ਇਹ 0.1% ਵੀ ਵਿਰੋਧ ਝੱਲਣ ਨੂੰ ਤਿਆਰ ਨਹੀਂ ਹੈਗਾ ਜੀ, ਕਿਸੇ ਵੀ ਇਸ਼ੂ ਤੇ, ਬੇਸ਼ੱਕ ਬੜਾ ਮੁੱਦਾ ਹੋਵੇ। ਜੇਕਰ ਇਹ ਕਰਨਾ ਚਾਹੁੰਦੇ, ਕੁਛ ਨਾ ਕੁਛ ਕਰ ਸਕਦੇ ਸੀ। ਮੇਰੇ ਨਹੀਂ ਖਿਆਲ 'ਚ ਵੀ ਇਹ ਕਰਨਾ ਚਾਹੁੰਦੇ ਆ, ਪਰ ਦਿਲੋਂ ਕੁਛ ਨਹੀਂ ਕਰਦੇ। ਹਾਂ, ਆਪਣੀ ਸ਼ਾਖ ਬਣਾਉਣ ਵਾਸਤੇ ਜ਼ਰੂਰ ਕੁਝ ਨਾ ਕੁਝ ਹੁਣ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਜਿਸ ਤਰ੍ਹਾਂ ਜਦੋਂ ਇੱਕ ਵਿਧਾਨ ਸਭਾ ਦੇ ਵਿੱਚ ਦਸਤਾਰ ਦਾ ਮੁੱਦਾ ਆਇਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਦਸਤਾਰ ਲਾ ਦਿੱਤੀ ਗਈ, ਫਿਰ ਸ਼੍ਰੋਮਣੀ ਕਮੇਟੀ ਵੀ ਹਰਕਤ ਵਿੱਚ ਆਉਂਦੀ ਹੈ, ਫਿਰ ਬਾਦਲ ਦਲ ਵੀ ਹਰਕਤ ਵਿੱਚ ਆਉਂਦਾ। ਵੱਡੇ ਬਾਦਲ ਸਾਹਿਬ ਥੋੜੇ ਚਿਰ ਬਾਅਦ ਹੀ ਉੱਥੇ ਜਿਹੜੇ ਜ਼ਖਮੀ ਹੁੰਦੇ ਨੇ ਵਿਧਾਨ ਸਭਾ ਦੇ ਵਿੱਚ, ਉਹਨਾਂ ਦਾ ਹਾਲ ਚਾਲ ਪੁੱਛਣ ਚਲੇ ਜਾਂਦੇ ਨੇ। ਇਹ ਜਿਹੜਾ ਰਾਜਨੀਤਿਕ ਡਰਾਮਾ ਹੈ, ਵੈਸੇ ਇਹ ਬਹੁਤ ਵਧੀਆ ਕਰ ਸਕਦੇ ਨੇ, ਇਹ ਤੋਂ ਬਚਣ ਦੀ ਲੋੜ ਹੈ। ਜੀ ਗਿੱਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਆਪਣਾ ਸਮਾਂ ਕੱਢ ਕੇ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦਾ ਸਾਡਾ ਜਿਹੜਾ ਸ਼ੋਅ ਦਾ ਸਮਾਂ ਹੈਗਾ ਉਹ ਸਮਾਪਤੀ ਦੇ ਵੱਲ ਜਾ ਰਿਹਾ ਤੇ ਤੁਹਾਡਾ ਜੇ 30 ਸੈਕਿੰਡ ਹੋਏ ਹੋਰ ਤਾਂ ਮੈਂ ਇੱਕ ਜ਼ਰੂਰ ਗੱਲ ਬੇਨਤੀ ਕਰਨੀ ਚਾਹੁੰਦਾ। ਜੀ ਬਿਲਕੁਲ ਜੀ ਗਿੱਲ ਸਾਹਿਬ। ਹਾਂ, ਮੈਂ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ, ਜਿਵੇਂ ਆਪਾਂ ਹੁਣ ਗੱਲਬਾਤ ਕਰਦੇ ਹਾਂ, ਜਿਹੜਾ ਮੀਡੀਆ ਆ ਉਹਦੀ ਬਹੁਤ ਵੱਡਾ ਰੋਲ ਹੈ ਕਿਸੇ ਕੌਮ ਦੀ ਆਜ਼ਾਦੀ ਦੇ ਸੰਘਰਸ਼ ਦੇ ਵਿੱਚ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਡਾਕਟਰ ਗੁਰਮੀਤ ਸਿੰਘ ਔਲਖ ਹੋਣਾ ਦਾ ਕੱਲ੍ਹ ਸਾਰਾ ਦਿਖਾਇਆ ਗਿਆ, ਜਿਹਨਾਂ ਨੇ ਆਪਣੀ ਸਾਰਾ ਜੀਵਨ ਕੌਮ ਦੇ ਸੰਘਰਸ਼ ਵਾਸਤੇ ਲਾ ਦਿੱਤਾ। ਇਸ ਤਰ੍ਹਾਂ ਮੋਦੀ ਹੋਣਾ ਦਾ ਜਿਹੜਾ ਆਪਣਾ ਸੀਗਾ ਇੱਥੇ ਡੈਮੋਸਟ੍ਰੇਸ਼ਨ, ਉਹ ਵੀ ਦਿਖਾਇਆ ਗਿਆ। ਸੋ ਜਿਹੜਾ TV84 ਹੈ, ਇਹਦੀ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ। ਸਾਡੇ ਬਿਜ਼ਨਸ ਵਪਾਰਕ ਅਦਾਰਿਆਂ ਨੂੰ ਵੀ ਸਾਡੇ ਜਿਹੜੇ ਵੀਰ ਭੈਣ ਭਰਾ ਦੇਖ ਰਹੇ ਨੇ, ਕਿਉਂਕਿ ਜਿਹੜੀ ਆਜ਼ਾਦੀ ਆ ਉਹ ਵੀ ਬਿਲਕੁਲ ਫਰੀ ਨਹੀਂ ਹੁੰਦੀ, ਉਹਦੇ ਲਈ ਕੁਝ ਨਾ ਕੁਝ ਕਰਨਾ ਪੈਂਦਾ। ਸੋ ਆਜ਼ਾਦੀ ਦੀ ਗੱਲ ਕਰਨ ਵਾਲੇ ਮੀਡੀਆ ਦਾ ਸਾਥ ਦੇਣਾ ਵੀ ਸਾਡਾ ਫਰਜ਼ ਬਣਦਾ। ਮੀਡੀਆ ਵੀ ਬਹੁਤ ਵੱਡਾ ਯੋਗਦਾਨ ਅਦਾ ਕਰਦਾ ਹੈ ਆਜ਼ਾਦੀ ਦੇ ਜਿੰਨੇ ਵੀ ਕਹਿ ਲਓ ਲਹਿਰਾਂ ਨੇ ਜਾਂ ਆਜ਼ਾਦੀ ਪ੍ਰਾਪਤ ਕਰਨ ਵਾਸਤੇ, ਇਹ ਵੀ ਇਹਦੇ ਲਈ ਵੀ ਯੋਗਦਾਨ ਪਾਉਣਾ ਚਾਹੀਦਾ ਹੈ। ਜੀ ਬਿਲਕੁਲ ਗਿੱਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਜਾਜ਼ਤ ਦਿਓ, ਤੁਹਾਡੇ ਨਾਲ ਫਿਰ ਜ਼ਰੂਰ ਵਿਚਾਰਾਂ ਦੀ ਸਾਂਝ ਪਾਵਾਂਗੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਵੇਂ ਕਿ ਸਰਦਾਰ ਸੁਖਦੇਵ ਸਿੰਘ ਗਿੱਲ ਦਾ ਅਖੀਰਲਾ ਕਾਮੈਂਟ ਸੀਗਾ ਮੀਡੀਆ ਦੇ ਯੋਗਦਾਨ ਬਾਰੇ, ਸੋ ਇਸੇ ਮੀਡੀਆ ਨੂੰ ਚੱਲਦਾ ਰੱਖਣ ਦੇ ਲਈ ਤੇ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84
tv84.tv ਤੇ ਜਾ ਕੇ ਸਾਨੂੰ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ ਤੇ ਜੇ ਚੈੱਕ ਦੇ ਰਾਹੀਂ ਸਾਨੂੰ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਤੁਸੀਂ ਸਾਡੇ ਐਡਰੈਸ ਤੇ ਭੇਜ ਸਕਦੇ ਹੋ। ਸਾਡਾ ਐਡਰੈਸ ਹੈਗਾ 3601 37th Avenue, Long Island City, New York 11101। ਇੱਕ ਵਾਰ ਮੈਂ ਸਾਡੀ ਵੈਬਸਾਈਟ ਦੁਬਾਰਾ ਫਿਰ ਰਿਪੀਟ ਕਰ ਦਿਆਂ www.tv84.tv। ਇਸੇ ਦੇ ਨਾਲ ਵਿਊਅਰਸ ਅੱਜ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।